ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਨਾਲ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਅਤੇ ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਿਹੜਾ ਆ ਦਸੰਬਰ ਦੀ 14 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਅਤੇ ਉਸ 'ਤੇ ਪਹਿਲਾਂ ਜਿਹੜੇ ਆ ਜੀ ਸਾਰੇ ਹੀ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ 'ਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਨੀਵਰਸਿਟੀ 2 ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲ ਹਰ ਇੱਕ ਤਰੀਕੇ ਦੇ ਟ੍ਰੇਲਰਸ ਨੇ। ਰੀਫਰ ਡਰਾਈਵ ਵੈਨਸ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ। ਕਾਫੀ ਵੱਡੀ ਇਨਵੈਂਟਰੀ ਆ ਅਤੇ ਇਹ ਫਾਈਨੈਂਸਿੰਗ ਵੀ ਕਰਦੇ ਆ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਨੇ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਕਾਲ ਕਰੋ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲਿਆਂ ਨੂੰ 9097868008 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੇ ਮਾਈਕਲ ਕੋਹਨ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਰਹਿ ਚੁੱਕੇ ਅਟੋਰਨੀ, ਉਹਨਾਂ ਨੂੰ ਜਿਹੜੀ ਆ ਸਜ਼ਾ ਸੁਣਾਈ ਗਈ ਸੀ, ਜਿਹੜੀਆਂ ਕਾਫੀ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਫਾਈਨਾਂਸ ਵਾਇਲੇਸ਼ਨਸ ਪਲੱਸ ਟੈਕਸ ਓਵੇਜਨ ਜਾਂ ਹੋਰ ਇੱਦਾਂ ਦੇ ਇਸ਼ੂਜ਼ ਕਰਕੇ। ਅਤੇ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਦੇ ਉਲਟ ਵੀ ਬੋਲਣਾ ਸ਼ੁਰੂ ਕੀਤਾ ਹੋਇਆ ਆ। ਕੱਲ੍ਹ ਉਹਨਾਂ ਨੇ ਜਿਹੜੇ ਜਾਰਜ ਸਟੈਫਨੋਪਲਸ ਆ ਉਹਨਾਂ ਦੇ ਨਾਲ ਇੱਕ TV 'ਤੇ ਇੰਟਰਵਿਊ ਵੀ ਕੀਤੀ। ਅਤੇ ਦੂਸਰੇ ਪਾਸੇ ਜਿਹੜੇ ਆ FEC ਦੇ ਜਿਹੜੇ ਚੇਅਰਮੈਨ ਹੈਗੇ ਆ, ਰਹਿ ਚੁੱਕੇ ਫਾਰਮਰ ਰਹਿ ਚੁੱਕੇ ਜਿਹੜੇ ਚੇਅਰਮੈਨ ਆ, ਉਹ ਕਹਿੰਦੇ ਆ ਵੀ ਜਿਹੜੀ ਹਸ਼ ਮਨੀ ਦਿੱਤੀ ਗਈ ਸੀਗੀ ਜਿਹੜੀਆਂ ਲੇਡੀਜ਼ ਨੂੰ ਜੋ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ 'ਤੇ ਚਾਰਜਸ ਲਾ ਰਹੀਆਂ ਸੀਆਂ, ਅਤੇ ਉਹ ਜਿਹੜੀ ਆ ਇਲੈਕਸ਼ਨ ਵਾਇਲੇਸ਼ਨ ਨਹੀਂ ਹੋਣੀ ਹੈਗੀ। ਉਹ ਜ਼ਰੂਰੀ ਨਹੀਂ ਆ ਵੀ ਉਸ ਨੂੰ ਵਾਇਲੇਸ਼ਨ ਦੇ ਵਜੋਂ ਜਿਹੜਾ ਆ ਉਹ ਦੇਖਿਆ ਜਾਵੇ। ਪਰ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਕਲੀਅਰ ਆ ਵੀ ਰਾਸ਼ਟਰਪਤੀ ਟਰੰਪ ਨੇ ਆਪਣੇ ਅਫੇਅਰਸ ਨੂੰ ਲੁਕਾਉਣ ਦੇ ਲਈ ਜਿਹੜੇ ਡਾਲਰ ਆ ਉਹ ਇਸ ਦੇ ਵਿੱਚ ਦਿੱਤੇ ਆ। ਅਤੇ NBC ਜਿਹੜੀ ਨਿਊਜ਼ ਆ ਉਹਨਾਂ ਨੇ ਜਿਹੜੀ ਕੱਲ੍ਹ ਇੱਕ ਹੋਰ ਰਿਪੋਰਟ ਜਿਹੜੀ ਆ ਉਹ ਸ਼ਾਇਆ ਕੀਤੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਸ ਟਾਈਮ ਦੇ ਉੱਤੇ ਇਹ ਡਾਲਰ ਦੇਣ ਦੀ ਗੱਲ ਉਹ ਚੱਲ ਰਹੀ ਸੀ, ਤਾਂ ਜਿਹੜੇ ਮਾਈਕਲ ਕੋਹਨ ਦੇ ਨਾਲ ਜਿਹੜਾ ਅਦਰ ਮੈਂਬਰ ਆਫ ਕੈਂਪੇਨ ਜਿਹੜਾ ਆਖਿਆ ਜਾ ਰਿਹਾ ਆ, ਉਹ ਹੋਰ ਕੋਈ ਨਹੀਂ, ਉਹ ਜਿਹੜੇ ਡੋਨਲਡ ਟਰੰਪ ਉਸ ਟਾਈਮ ਦੇ ਉੱਤੇ ਖੁਦ ਸੀਗੇ, ਜਿਹੜੇ ਆਪਣੇ ਅਫੇਅਰਸ ਨੂੰ ਲੁਕਾਉਣ ਦੇ ਲਈ ਜਿਹੜੀ ਹਸ਼ ਮਨੀ ਜਿਹੜੀ ਆ ਉਹ ਦੇ ਰਹੇ ਸੀਗੇ। ਸੋ ਕਿਤੇ ਨਾ ਕਿਤੇ ਆਪਣੇ ਜਿਹੜੇ ਕਰੈਕਟਰ ਨੂੰ ਕਲੀਅਰ ਰੱਖਣ ਦੇ ਲਈ ਉਦੋਂ ਉਹਨਾਂ ਨੇ ਇਹਨਾਂ ਔਰਤਾਂ ਨੂੰ ਜਿਹੜੇ ਆ ਡਾਲਰ ਦਿੱਤੇ ਤਾਂ ਜੋ ਕੋਈ ਵਿਵਾਦ ਨਾ ਪਵੇ। ਕਿਉਂਕਿ ਬਹੁਤ ਵਾਰੀ ਕੀ ਹੁੰਦਾ ਹੈ ਵੀ ਜਿਹੜੇ ਪੋਲੀਟੀਸ਼ੀਅਨ ਕੈਂਪੇਨ ਦੇ ਵਿੱਚ ਖੜ੍ਹਦੇ ਆ ਅਤੇ ਜਦੋਂ ਕੋਈ ਉਹਨਾਂ ਦੀ ਅਜਿਹੀ ਚਰਚਿਤ ਕਹਿ ਸਕਦੇ ਹਾਂ ਵਿਵਾਦਿਤ ਗੱਲ ਜਿਹੜੀ ਆ ਉਹ ਆਉਂਦੀ ਆ, ਅਤੇ ਉਹਦੇ ਕਰਕੇ ਉਹਨਾਂ ਦਾ ਕੈਂਪੇਨ ਜਿਹੜੇ ਉਹ ਡੁੱਬ ਜਾਂਦੇ ਨੇ। ਇਸ ਤੋਂ ਪਹਿਲਾਂ ਵੀ ਕਈ ਵਾਰੀ ਕਈ ਜਿਹੜੇ ਕੈਂਪੇਨ ਦੇ ਵਿੱਚ ਆਏ ਲੋਕ ਆ, ਉਹਨਾਂ ਦੇ ਪੂਰੇ ਕੈਂਪੇਨ ਜਿਹੜੇ ਉਹ ਡੁੱਬਦੇ ਰਹੇ ਨੇ। ਸੋ ਉਸੇ ਚੀਜ਼ ਨੂੰ ਬਚਾਉਣ ਦੇ ਲਈ ਇਹਨਾਂ ਨੇ ਜਿਹੜੇ ਡਾਲਰ ਇਹਨਾਂ ਜਨਾਨੀਆਂ ਨੂੰ ਜਿਹੜੇ ਉਹਨਾਂ ਨੇ ਦਿੱਤੇ ਸੀਗੇ। ਸੋ ਦੇਖਦੇ ਹਾਂ ਇਸ ਦੇ ਵਿੱਚ ਹੋਰ ਅੱਗੇ ਜਿਹੜਾ ਕੀ ਬਣਦਾ ਆ। ਜਿੱਦਾਂ FEC ਦੇ ਜਿਹੜੇ ਸਾਬਕਾ ਚੇਅਰਮੈਨ ਰਹੇ ਆ, ਉਹਨਾਂ ਨੇ ਇਹ ਕਿਹਾ ਆ ਵੀ ਇਸ ਨੂੰ ਜਿਹੜਾ ਸ਼ਾਇਦ ਕੈਂਪੇਨ ਵਾਇਲੇਸ਼ਨ ਦੇ ਵਜੋਂ ਜਿਹੜਾ ਉਹ ਨਾ ਦੇਖਿਆ ਜਾਵੇ, ਪਰ ਇਹ ਇੱਕ ਜਿਹੜਾ ਜੱਜ ਹੋਣਗੇ ਤਾਂ ਜਿਹੜੇ ਪ੍ਰੋਸੀਕਿਊਟਰਸ ਆ ਉਹ ਦੂਜੇ ਪਾਸੇ ਟਰਾਈ ਕਰਨਗੇ, ਅਤੇ ਜਿਹੜੇ ਇਹਨਾਂ ਦੇ ਵਕੀਲ ਹੋਣਗੇ ਉਹ ਟਰਾਈ ਕਰਨਗੇ ਵੀ ਇਸ ਨੂੰ ਜਿਹੜੀ ਆ ਵਾਇਲੇਸ਼ਨ ਨਾ ਮੰਨੀ ਜਾਵੇ ਜੀ। ਅਤੇ ਅਗਲੀ ਖਬਰ ਵੱਲ ਆਈਏ। ਜਿਹੜੀ ਆ ਰਹੀ ਹੈ ਖਬਰ ਸਾਊਥ ਕੋਰੀਆ ਤੋਂ। ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਦਾ ਜਿਹੜਾ ਪਲੇਨ ਆ ਉਹ ਕਹਿੰਦੇ US ਨੇ ਬਲੈਕ ਲਿਸਟ ਕੀਤਾ ਹੋਇਆ ਆ। ਇਹ ਉਦੋਂ ਹੋਇਆ ਜਦੋਂ ਉਹਨਾਂ ਦਾ ਪਲੇਨ ਜਿਹੜਾ ਆ ਸਾਊਥ ਕੋਰੀਆ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ
ਉਹਨਾਂ ਨੂੰ ਨਾਰਥ ਕੋਰੀਆ ਦੇ ਵਿੱਚ ਲੈ ਕੇ ਗਿਆ ਸੀ ਜਦੋਂ ਉਹਨਾਂ ਦੀ ਗੱਲਬਾਤ ਸ਼ੁਰੂ ਹੋਈ ਸੀ। ਅਤੇ ਹੁਣ ਜਿਹੜਾ ਆ US ਕਹਿ ਰਿਹਾ ਭਈ ਜਿਹੜਾ ਇਹ ਐਗਜ਼ੀਕਿਊਟਿਵ ਆਰਡਰ ਇੱਕ 2017 ਦੇ ਵਿੱਚ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਵੱਲੋਂ ਸਾਈਨ ਕੀਤਾ ਗਿਆ ਸੀ। ਇਸ ਕਰਕੇ ਜਿਹੜਾ ਇਹਨੂੰ ਬਲੈਕ ਲਿਸਟਡ ਕੀਤਾ ਗਿਆ। ਅਤੇ ਉਹ ਹੁਣ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ US ਨੂੰ ਆਉਣਾ ਚਾਹੁੰਦੇ ਸੀ ਅਤੇ ਉਹ ਕਹਿੰਦੇ ਵੀ ਕਿਉਂਕਿ ਉਹਨਾਂ ਦਾ ਪਲੇਨ ਜਿਹੜਾ ਬਲੈਕ ਲਿਸਟਡ ਕੀਤਾ ਹੋਇਆ ਇਸ ਕਰਕੇ ਉਹ USA ਦੇ ਵਿੱਚ ਐਂਟਰ ਨਹੀਂ ਹੋ ਸਕਦਾ। ਜੀ, ਅਗਲੀ ਜਿਹੜੀ ਖਬਰਾਂ ਜਿਹੜੀ ਕਰਦੇ ਆ ਇਮੀਗ੍ਰੇਸ਼ਨ ਦੇ ਨਾਲ ਹੀ ਜਿਹੜੀ ਜੁੜੀ ਹੋਈ ਆ। ਕੱਲ੍ਹ ਇੱਕ ਬਹੁਤ ਮੰਦਭਾਗੀ ਜਿਹੜੀ ਆ ਘਟਨਾ ਵਾਪਰੀ ਆ। ਆਪਾਂ ਨੂੰ ਪਤਾ ਵੀ ਬਹੁਤ ਸਾਰਾ ਜਿਹੜਾ ਕਾਫਲੇ ਦੇ ਰੂਪ ਦੇ ਵਿੱਚ ਲੋਕ ਬਾਰਡਰ ਪਾਰ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਉਹਨਾਂ ਦੇ ਵਿੱਚ ਜਿਹੜੇ ਬੱਚੇ ਵੀ ਨੇ, ਵੱਡੇ ਵੀ ਨੇ, ਛੋਟੇ ਵੀ ਨੇ, ਸਾਰੇ ਨੇ। ਗੁਆਟਾਮਾਲਾ ਤੋਂ ਆਈ ਇੱਕ ਇੱਦਾਂ ਹੀ 7 ਸਾਲਾਂ ਦੀ ਕੁੜੀ ਜਿਸ ਨੂੰ ਕਿ ਬਾਰਡਰ ਪੈਟਰੋਲ ਨੇ ਕਸਟਡੀ ਦੇ ਵਿੱਚ ਪਿਛਲੇ ਹਫ਼ਤੇ ਲਿਆ ਸੀ, ਜਿਹੜੇ ਮੈਕਸੀਕੋ ਦੇ ਬਾਰਡਰ, ਮੈਕਸੀਕੋ US ਦੇ ਬਾਰਡਰ ਰਾਹੀਂ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਪਿਓ ਦੇ ਨਾਲ ਕਹਿੰਦੇ ਆ ਵੀ ਉਹ ਟੱਪਣ ਦੀ ਕੋਸ਼ਿਸ਼ ਕਰ ਰਹੀ ਸੀ। ਅਤੇ ਕੱਲ੍ਹ ਜਿਹੜੀ ਆ ਉਸ ਦੀ 7 ਸਾਲਾਂ ਦੀ ਇਸ ਕੁੜੀ ਦੀ ਜਿਹੜੀ ਉੱਥੇ ਮੌਤ ਹੋ ਗਈ ਆ। ਇਸ ਦਾ ਮੌਤ ਦਾ ਕਾਰਨ ਜਿਹੜੇ ਪਾਣੀ ਦੀ ਘਾਟ, ਡੀਹਾਈਡਰੇਸ਼ਨ ਅਤੇ ਐਗਜ਼ੌਸ਼ਨ, ਥਕੇਵਾਂ ਜਿਹੜਾ ਆ ਅਤੇ ਸ਼ੌਕ ਜਿਹੜਾ ਆ ਉਸ ਨੂੰ ਦੱਸਿਆ ਜਾ ਰਿਹਾ ਆ। ਇਸ ਕਰਕੇ ਕਾਫੀ ਜ਼ਿਆਦਾ ਜਿਹੜਾ ਆ ਇਸ ਟਾਈਮ ਵਿਵਾਦ ਜਿਹੜਾ ਭਖਿਆ ਹੋਇਆ ਆ। ਜਦੋਂ ਕਹਿੰਦੇ ਵੀ ਬਹੁਤ ਜ਼ਿਆਦਾ ਬਿਮਾਰ ਹੋਈ ਸੀ, ਤਕਰੀਬਨ ਸਵੇਰੇ 6:30 ਵਜੇ ਇਸ ਦਾ ਬਾਡੀ ਦਾ ਟੈਂਪਰੇਚਰ 105.7 ਡਿਗਰੀ ਜਿਹੜਾ ਆ ਉਹ ਹੋ ਚੁੱਕਾ ਹੋਇਆ ਸੀ। ਜਿਹੜੀ ਕਸਟਮ ਬਾਰਡਰ ਪੈਟਰੋਲ ਏਜੰਟ ਆ ਉਹਨਾਂ ਦੀ ਸਟੇਟਮੈਂਟ ਰਿਪੋਰਟ ਆ ਉਸ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਜਿਹੜੀ CBP ਆ ਉਹਨਾਂ ਨੇ ਜਿਹੜੀ ਇਸ ਦੀ ਮਨਾ ਕੀਤਾ ਆ ਵੀ ਕੀ ਕਾਰਨ ਜਿਹੜੇ ਹੋਰ ਇਸ ਦੇ ਪਿੱਛੇ ਜਿਹੜੇ ਰਹੇ ਆ। ਕਹਿੰਦੇ ਸਿਰਫ ਮੈਡੀਕਲ ਰੈਕਡ ਜਿਹੜਾ ਆ ਉਹੀ ਜਿਹੜਾ ਆ ਜਾਰੀ ਕੀਤਾ ਗਿਆ ਆ। ਇੱਕ ਜਿਹੜੀ ਆ ਆਈ ਥਿੰਕ ਫੈਡਰਲ ਜਿਹੜੀ ਰੂਲਿੰਗ ਇੱਕ ਪਹਿਲੋਂ ਰਹੀ ਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਵੀ ਕੋਈ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਡਿਟੇਨ ਕਰਕੇ ਰੱਖਿਆ ਹੁੰਦਾ ਆ ਉਸ ਦੇ ਬਾਰੇ ਜਿਹੜੀ ਆ ਬਹੁਤੀ ਜਾਣਕਾਰੀ ਆ ਉਹ ਸ਼ਾਇਦ ਨਹੀਂ ਕੀਤੀ ਜਾ ਸਕਦੀ। ਪਰ ਜਿਹੜੇ ਇਸ ਬੱਚੀ ਦੇ ਨਾਲ ਨੇ, ਜਿਹੜੇ ਇਹਦੇ ਮਾਪੇ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਹੁਣ ਕੌਂਸਲ ਨੇ, ਉਹ ਕਹਿ ਰਹੇ ਆ ਵੀ ਉਹ ਜਿਹੜੇ ਜਿੰਦਾ ਬੰਦੇ ਦੇ ਲਈ ਹੁੰਦਾ ਕਿਉਂਕਿ ਇਹ ਹੁਣ ਮਰ ਚੁੱਕੀ ਹੋਈ ਆ। ਇਸ ਦੇ ਲਈ ਇਸ ਦੇ ਬਾਰੇ ਕੀ ਹੋਇਆ, ਕਿਵੇਂ ਹੋਇਆ, ਇਸ ਦੇ ਬਾਰੇ ਪਤਾ ਕਰਨਾ ਜਿਹੜਾ ਉਹ ਜ਼ਰੂਰੀ ਆ, ਖਾਸ ਕਰਕੇ ਉਹਦੇ ਮਾਪਿਆਂ ਦੇ ਲਈ ਵੀ ਇਹ ਘਟਨਾ ਜਿਹੜੀ ਆ ਕਿਉਂ ਵਾਪਰੀ। ਕਈ ਜਾਣੇ ਇਸ ਦੇ ਵਿੱਚ ਜਿਹੜੇ ਦੋਸ਼ ਆ ਉਹ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਜਿਹੜਾ ਕਹਿ ਰਹੇ ਆ। ਹੁਣੇ ਵਾਈਟ ਹਾਊਸ ਦੇ ਵੱਲੋਂ ਜਿਹੜੀ ਇੱਕ ਸਟੇਟਮੈਂਟ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਬੱਚੀ ਦੀ ਮੌਤ ਦੇ ਨਾਲ ਰਾਸ਼ਟਰਪਤੀ ਟਰੰਪ ਦਾ ਕੋਈ ਜਿਹੜਾ ਆ ਸੰਬੰਧ ਨਹੀਂ ਆ ਅਤੇ ਉਹਨਾਂ ਨੂੰ ਦੋਸ਼ੀ ਦੇਣਾ ਇੱਕ ਗਲਤ ਗੱਲ ਹੈਗੀ ਆ। ਉੱਦਾਂ ਜਿਹੜੇ ਬਹੁਤ ਸਾਰੇ ਲੋਕ ਇਹ ਵੀ ਜਿਹੜੇ ਕਹਿੰਦੇ ਆ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਸਖਤੀ ਦੇ ਕਰਕੇ ਜਿਹੜਾ ਆ ਉਹ ਇੱਦਾਂ ਹੋ ਰਿਹਾ ਆ ਜਿਸ ਕਰਕੇ ਇਹ ਬੱਚੀ ਦੀ ਮੌਤ ਹੋਈ ਆ। ਪਰ ਇਹਨਾਂ ਨੂੰ ਵੀ ਇਹ ਵੀ ਚੀਜ਼ ਪਤਾ ਸੀਗਾ ਵੀ ਤੁਸੀਂ ਜਦੋਂ ਇਲੀਗਲੀ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਮੁਸ਼ਕਿਲਾਂ ਆਉਂਦੀਆਂ ਆ। ਪਰ ਹਾਂ, ਇਹ ਹਰਜੋਤ ਸਿੰਘ ਜੀ ਪਹਿਲੀ ਦੀ ਨਹੀਂ ਹੋਇਆ ਜਿਹੜੇ ਕਸਟਮ ਬਾਰਡਰ ਪੈਟਰੋਲ ਏਜੰਟ ਵਾਲੇ ਜਿਨ੍ਹਾਂ ਨੇ ਲੋਕ ਫੜੇ ਆ ਵੀ ਉਹਨਾਂ ਦੇ ਨਾਲ ਜਿਹੜਾ ਆ ਅਤਿਆਚਾਰ ਜਿਹੜਾ ਆ ਉਹ ਹੋ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਕਈ ਜਿਹੜੀਆਂ ਰਿਪੋਰਟਾਂ ਆ ਉਹ ਆ ਚੁੱਕੀਆਂ ਨੇ ਅਤੇ ਇਹ ਇੱਕ ਹਿਸਾਬ ਦੇ ਨਾਲ ਹੱਦ ਹੋਈ ਆ ਹੁਣ ਵੀ 7 ਸਾਲਾਂ ਦੀ ਕੁੜੀ ਪਾਣੀ ਦੀ ਘਾਟ ਕਰਕੇ, ਡੀਹਾਈਡਰੇਸ਼ਨ ਅਤੇ ਥਕੇਵੇਂ ਦੇ ਕਰਕੇ ਮਰ ਗਈ। ਜੀ ਬਿਲਕੁਲ। ਸੋ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਹਮੇਸ਼ਾ ਹੀ ਬਹੁਤ ਜਿਹੜੀਆਂ ਮਾੜੀਆਂ ਖਬਰਾਂ ਉਹ ਆਉਂਦੀਆਂ ਰਹਿੰਦੀਆਂ ਆ। ਇਸੇ ਤਰ੍ਹਾਂ ਇੱਕ ਹੋਰ ਖਬਰ ਆਈ ਆ ਵੀ ਆਈਸ ਵਾਲਿਆਂ ਨੇ ਇੱਕ ਡਿਸਏਬਲਡ ਆਰਮੀ ਵੈਟ ਆ, ਜਿਹੜਾ ਆਰਮੀ ਵੈਟਰਨ ਆ, ਉਹਦੇ ਹਸਬੈਂਡ ਨੂੰ ਅਰੈਸਟ ਕੀਤਾ, ਈਵਨ ਦੋ ਕਹਿੰਦੇ ਉਹਦੇ ਕੋਲ ਲੀਗਲ ਗ੍ਰੀਨ ਕਾਰਡ ਸੀ। ਸੋ ਇੱਦਾਂ ਦੀਆਂ ਜਿਹੜੀਆਂ ਖਬਰਾਂ ਆ ਉਹ ਬਹੁਤ ਜਿਹੜੀਆਂ ਹਰ ਰੋਜ਼ ਹੀ ਆਪਾਂ ਦੇਖਦੇ ਰਹਿੰਦੇ ਹਾਂ। ਕਹਿੰਦੇ ਡੇਨ ਫੋਸਟਰ ਇੱਕ ਲੀਗਲ ਰੈਜ਼ੀਡੈਂਟ ਸੀ ਜਿਹਦੇ ਕੋਲ ਗ੍ਰੀਨ ਕਾਰਡ 1997 'ਤੇ ਹੈਗਾ ਅਤੇ ਨਿਊ ਜਰਸੀ ਦੇ ਵਿੱਚ ਉਹ ਜਦੋਂ ਹੁਣੇ ਇੱਕ ਆਈਸ ਵਾਲਿਆਂ ਨੇ ਸਵੀਪ ਕੀਤਾ ਸੀ ਉਹਦੇ ਵਿੱਚ ਉਹਨੂੰ ਪਿਕ ਕਰ ਲਿਆ। 16 ਕੰਟਰੀ ਦੇ ਜਿਹੜੇ ਲੋਕ ਹੈਗੇ ਆ
ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ। 105 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਸੀ। ਅਤੇ ਜਿਹੜੇ ਕਹਿੰਦੇ ਡੇਨ ਫੋਸਟਰ ਆ 36 ਸਾਲਾਂ ਦਾ ਫਾਦਰ ਹੈਗਾ ਆ, 4 ਇਹਦੇ ਬੱਚੇ ਆ, ਅਤੇ ਵਾਈਫ ਇਹਦੀ ਜਿਹੜੀ ਆ ਡਿਸੇਬਲਡ US ਆਰਮੀ ਵੈਟਰਨ ਹੈਗੀ ਆ। ਅਤੇ ਉਹਨੂੰ ਚੱਕਣ ਦਾ ਕਾਰਨ ਉਹਨਾਂ ਨੇ ਮਰਵਾਨਾ ਪੋਜੈਸ਼ਨ ਉਹਦੇ ਚਾਰਜਸ ਲੱਗੇ ਸੀ 2000 ਦੇ ਵਿੱਚ ਅਤੇ 2014 ਦੇ ਵਿੱਚ। ਮਰਵਾਨਾ ਪੋਜੈਸ਼ਨ ਲਗਭਗ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਬਹੁਤੀਆਂ ਸਟੇਟਾਂ ਨੇ ਤਾਂ ਲੀਗਲੀ ਕਰ ਦਿੱਤਾ ਹੋਇਆ ਮਰਵਾਨਾ ਜਿਹੜੇ ਖਾਂਦੇ ਜਾਂ ਪੀਂਦੇ ਹੈਗੇ ਆ, ਜਿੱਦਾਂ ਸ਼ਰਾਬ ਤੰਬਾਕੂ ਆ ਜੀ। ਸੋ ਇਸ ਤਰ੍ਹਾਂ ਜਿਹੜੀਆਂ ਇਹ ਦੇਖੋ ਇੱਦਾਂ ਦੀਆਂ ਖਬਰਾਂ ਲੀਗਲ ਰੈਜ਼ੀਡੈਂਟ ਨੂੰ ਵੀ ਚੱਕਿਆ ਗਿਆ। ਇਮੀਗ੍ਰੇਸ਼ਨ ਨਾਲ ਰਿਲੇਟਡ ਇੱਦਾਂ ਦੀਆਂ ਖਬਰਾਂ ਜਿਹੜੀਆਂ ਆ ਬਹੁਤ ਮਾੜੀਆਂ ਆਉਂਦੀਆਂ ਰਹਿੰਦੀਆਂ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਨਾਰਥ ਕੋਰੀਆ ਜਿਹੜਾ ਆ ਕਹਿੰਦੇ ਵੀ ਇਸ ਟਾਈਮ ਬਿਲਕੁਲ ਜਿਹੜਾ ਉਹਨੇ ਵਾਅਦਾ ਕੀਤਾ ਸੀਗਾ ਸਿੰਗਾਪੁਰ ਦੇ ਵਿੱਚ, ਉਸ ਦੇ ਉੱਤੇ ਬਿਲਕੁਲ ਵੀ ਜਿਹੜਾ ਉਹ ਮੰਨ ਨਹੀਂ ਰਿਹਾ। ਅਤੇ ਕਾਫੀ ਜਿਹੜੀ ਸਮੱਸਿਆ ਜਿਹੜੀ ਇਸ ਟਾਈਮ ਖਾਸ ਕਰਕੇ ਨਾਰਥ ਕੋਰੀਆ ਨੂੰ ਜਿਹੜਾ ਉਹ ਆ ਰਹੀ ਆ। ਹੁਣੇ ਰੀਸੈਂਟਲੀ ਜਿਹੜੇ US ਨੇ 3 ਜਿਹੜੇ ਨਾਰਥ ਕੋਰੀਅਨ ਅਫੀਸ਼ੀਅਲਸ ਉਹਨਾਂ ਉੱਤੇ ਨਵੀਆਂ ਜਿਹੜੀਆਂ ਰੋਕਾਂ ਸੈਂਕਸ਼ਨਸ ਜਿਹੜੀਆਂ ਆ ਉਹ ਲਾਈਆਂ ਨੇ। ਅਤੇ ਕਹਿੰਦੇ ਇੱਕ ਜਿਹੜਾ ਕਿਮ ਯੋਂਗ ਉਨ ਉੱਥੋਂ ਦਾ ਜਿਹੜਾ ਡਿਕਟੇਟਰ ਹੈਗਾ ਆ, ਉਸ ਦਾ ਵੀ ਜਿਹੜਾ ਰਾਈਟ ਹੈਂਡ ਮੈਨ ਜਿਹੜਾ ਉਹ ਦੱਸਿਆ ਜਾ ਰਿਹਾ ਆ, ਜਿਹੜਾ ਕਹਿੰਦੇ ਕੰਟੀਨਿਊਇੰਗ ਲਗਾਤਾਰ ਉੱਥੇ ਹਿਊਮਨ ਰਾਈਟ ਅਬਿਊਸ ਜਿਹੜਾ ਹੋ ਰਿਹਾ ਆ, ਸੈਂਸਰਸ਼ਿਪ ਜਿਹੜੀ ਉੱਥੇ ਕਰ ਰਹੇ ਆ, ਅਤੇ ਲਗਾਤਾਰ ਜਿਹੜੀਆਂ ਉੱਥੇ ਮੌਤਾਂ ਹੋ ਰਹੀਆਂ। ਪਿਛਲੇ ਸਾਲ ਦੇ ਵਿੱਚ ਅਮੈਰੀਕਨ ਜਿਹੜਾ ਇੱਕ ਆਟੋ ਵਾਰਮ ਬਾਇਰ ਕਰਕੇ ਸੀਗਾ, ਉਸ ਦੀ ਉੱਥੇ ਮੌਤ ਵੀ ਜਿਹੜੀ ਆ ਉਹ ਹੋ ਗਈ ਸੀਗੀ। ਸੋ ਉਹਨਾਂ ਨੇ ਕਹਿੰਦੇ ਆ ਵੀ US ਦੇ ਦੁਆਰਾ ਇਹਨਾਂ ਦੇ ਜਿਹੜੇ ਐਸਟਸ ਆ ਉਹ ਟੋਟਲੀ 3 ਅਫੀਸ਼ਲਾਂ ਦੇ ਜਿਹੜੇ ਆ ਉਹ ਫਰੀਜ਼ ਕਰ ਦਿੱਤੇ ਗਏ ਆ। ਉੱਧਰ ਹੋਰ ਰਿਪੋਰਟਾਂ ਜਿਹੜੀਆਂ ਹਰਜੋਤ ਸਿੰਘ ਜੀ ਇਹ ਆ ਰਹੀਆਂ ਵੀ ਜਿੱਦਾਂ ਸਾਰੇ ਜਾਣਦੇ ਆ ਵੀ ਉਦੋਂ ਰਾਸ਼ਟਰਪਤੀ ਟਰੰਪ ਤਾਂ ਕਹਿ ਰਹੇ ਸੀਗੇ ਵੀ ਸਾਰਾ ਕੁਝ ਬਿਲਕੁਲ ਠੀਕ ਹੋ ਗਿਆ ਆ, ਅਤੇ ਪਰ ਕਹਿੰਦੇ ਵੀ ਨਾਰਥ ਕੋਰੀਆ ਵਾਲੇ ਲਗਾਤਾਰ ਦੁਨੀਆ ਦੀ ਅੱਖਾਂ ਵਿੱਚ ਘੱਟਾ ਪਾ ਰਹੇ ਆ। ਇੱਕ ਪਾਸੇ ਤਾਂ ਉਹ ਇਹ ਦਿਖਾ ਰਹੇ ਸੀਗੇ ਵੀ ਅਸੀਂ ਇੱਕ ਥਾਂ ਦੇ ਉੱਤੇ ਜਿੱਥੇ ਮਿਜ਼ਾਈਲਾਂ ਲਾਂਚ ਕੀਤੀਆਂ ਜਾਂਦੀਆਂ ਸੀ ਜਾਂ ਜਿੱਥੇ ਟੈਸਟਿੰਗ ਹੁੰਦੀ ਸੀ ਵੀ ਉਹ ਟਨਲ ਨੂੰ ਜਿਹੜਾ ਉਹ ਤੋੜ ਰਹੇ ਆ। ਅਤੇ ਪਰ ਕਹਿੰਦੇ ਦੂਜੇ ਥਾਵਾਂ ਦੇ ਉੱਤੇ ਇਹਨਾਂ ਨੇ ਹੋਰ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਮਿਜ਼ਾਈਲਾਂ ਦੇ ਉੱਤੇ ਕੰਮ ਕਰਨਾ ਜਿਹੜਾ ਹੈ ਉਹ ਸ਼ੁਰੂ ਕੀਤਾ ਹੋਇਆ ਆ। ਉੱਧਰ ਅਜੇ ਵੀ ਜਿਹੜਾ ਅਮਰੀਕਾ ਦੇ ਦੁਆਰਾ ਜਿਹੜਾ ਤੇਲ ਨੂੰ ਲੈ ਕੇ ਜਿਹੜੇ ਸੈਂਕਸ਼ਨਸ ਨੇ ਰੋਕਾਂ ਆ ਉਹ ਨਾਰਥ ਕੋਰੀਆ ਦੇ ਉੱਤੇ ਲੱਗੀਆਂ ਹੋਈਆਂ ਨੇ। ਪਰ ਕਈ ਜਿਹੜੀਆਂ ਰਿਪੋਰਟਾਂ ਉਹ ਆ ਰਹੀਆਂ ਆ ਵੀ ਜਿਹੜੇ ਨਾਰਥ ਕੋਰੀਆ ਦੇ ਵੱਲੋਂ ਜਿਹੜੇ ਸੈਂਕਸ਼ਨਸ ਰੋਕਾਂ ਦੀ ਉਲੰਘਣਾ ਜਿਹੜੀ ਉਹ ਕੀਤੀ ਜਾ ਰਹੀ ਆ, ਅਤੇ US ਲੈਡ ਸੀ ਪੈਟਰੋਲਸ ਦੇ ਦੁਆਰਾ ਜਿਹੜੀ ਆਇਲ ਸਮਗਲਿੰਗ ਦੀਆਂ ਜਿਹੜੀਆਂ ਉਹਨਾਂ ਦੀਆਂ ਵੈਸਲਸ ਆ ਉਹ ਲਗਾਤਾਰ ਜਿਹੜੀਆਂ ਉੱਧਰੋਂ ਫੜੀਆਂ ਜਾ ਰਹੀਆਂ ਨੇ। ਸੋ ਇਹ ਜਿਹੜਾ ਪਿੱਠ ਪਿੱਛੇ ਜਿਹੜਾ ਉਹ ਚੱਲ ਰਿਹਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਉਦੋਂ ਕਹਿੰਦੇ ਸੀਗੇ ਵੀ ਨਾਰਥ ਕੋਰੀਆ ਨਾਲ ਗੱਲ ਕਰਕੇ ਕੋਈ ਫਾਇਦਾ ਹੋਵੇਗਾ ਨਹੀਂ ਹੋਵੇਗਾ। ਸੋ ਦੇਖਦੇ ਹਾਂ ਕੀ ਬਣਦਾ। ਪਰ ਹਾਲ ਦੀ ਘੜੀ ਨਾਰਥ ਕੋਰੀਆ ਨੇ ਆਪਣਾ ਜਿਹੜਾ ਪੁਰਾਣਾ ਰੂਪ ਆ ਉਹੀ ਦਿਖਾਇਆ ਆ। ਪਹਿਲੋਂ ਗੱਲ ਕਰਨ ਦੇ ਲਈ ਉਹ ਰੈਡੀ ਹੋ ਜਾਂਦਾ ਆ, ਗੱਲ ਕਰ ਵੀ ਲੈਂਦਾ ਆ, ਪਰ ਉਹ ਗੱਲ ਕਦੀ ਜਿਹੜਾ ਉਹ ਮੰਨਦਾ ਨਹੀਂ, ਕਿਉਂਕਿ ਦੇਖੋ ਕਿਸੇ ਡਿਕਟੇਟਰ ਦੇ ਕੋਲ ਆਈ ਹੋਈ ਪਾਵਰ ਉਹ ਇੱਦਾਂ ਹੀ ਜਿਹੜੀ ਆ ਉਹ ਨਹੀਂ ਜਾਣ ਦਊਗਾ। ਨਿਊਕਲੀਅਰ ਜਿਹੜੇ ਪਰਮਾਣੂ ਹਥਿਆਰਾਂ ਨੂੰ ਉਹ ਭੰਨ ਦਊਗਾ, ਉਹ ਛੱਡ ਦਊਗਾ, ਇਹ ਮੰਨਣਾ ਇੱਕ ਮੁਸ਼ਕਿਲ ਗੱਲ ਜਾਪਦੀ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਰਹੀ ਆ ਵੀ ਨਿਊ ਜਰਸੀ ਦੇ ਗਵਰਨਰ ਰਹਿ ਚੁੱਕੇ ਗਵਰਨਰ ਕ੍ਰਿਸ ਕ੍ਰਿਸਟੀ, ਉਹਨਾਂ ਦੀ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਮੀਟਿੰਗ ਹੋਈ ਆ। ਇਸ ਮੀਟਿੰਗ ਦੇ ਵਿੱਚ ਕਹਿੰਦੇ ਪਈ ਹਜੇ ਤੱਕ ਇਹ ਤਾਂ ਨਹੀਂ ਪਤਾ ਲੱਗਿਆ ਪਈ ਉਹਨਾਂ ਨੂੰ ਜਿਹੜੀ ਆ ਪ੍ਰੈਜ਼ੀਡੈਂਟ ਦੀ ਚੀਫ ਆਫ ਸਟਾਫ ਦੀ ਜਿਹੜੀ ਆ ਵਾਈਟ ਹਾਊਸ ਦਾ ਉਹਦੀ ਪੋਜੀਸ਼ਨ ਆਫਰ ਕੀਤੀ ਆ ਜਾਂ ਉਹਨਾਂ ਨੇ ਆਫਰ ਇਹ ਲਈ ਆ ਜਾਂ ਨਹੀਂ ਲਈ। ਅਤੇ ਪਹਿਲਾਂ ਵੀ ਜਿਹੜੇ ਆ ਕ੍ਰਿਸ ਕ੍ਰਿਸਟੀ ਜਿਹੜੇ ਆ ਉਹਨਾਂ ਦੇ ਰਿਲੇਸ਼ਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨਾਲ ਕਾਫੀ ਗੁੱਡ ਰਹੇ ਆ। ਅਤੇ ਕਹਿੰਦੇ ਪਈ ਉਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀ ਕਿਹਾ ਸੀ ਵੀ ਉਹ ਵਾਈਟ ਹਾਊਸ ਦੇ ਵਿੱਚ ਜਾਂ ਤਾਂ ਅਟਾਰਨੀ ਜਨਰਲ ਦੀ ਪੋਜੀਸ਼ਨ ਵੱਲ ਦੇਖ ਰਹੇ ਆ ਅਤੇ ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਦੀ ਪੋਜੀਸ਼ਨ ਦੇ ਲਈ, ਕਿਉਂਕਿ ਜਿਹੜੇ ਵਾਈਟ ਹਾਊਸ ਦਾ ਚੀਫ ਆਫ ਸਟਾਫ ਆ ਉਹ ਇੱਕ ਤਰ੍ਹਾਂ ਨਾਲ ਕੈਬਨਿਟ ਲੈਵਲ ਦੀ ਜਿਹੜੀ ਪੋਜੀਸ਼ਨ ਨਹੀਂ ਹੈਗੀ। ਪਰ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਜਿਹੜੇ ਕ੍ਰਿਸ ਕ੍ਰਿਸਟੀ ਹੈਗੇ ਆ ਇਹਨਾਂ ਦੇ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਜਵਾਈ ਹੈਗੇ ਆ ਜੈਰਡ ਕਸ਼ਨਰ, ਉਹਨਾਂ ਦੇ ਨਾਲ ਜਿਹੜੀ ਬਣਦੀ ਨਹੀਂ, ਕਿਉਂਕਿ ਜਦੋਂ 2004 ਦੇ ਵਿੱਚ ਕ੍ਰਿਸ ਕ੍ਰਿਸਟੀ ਗਵਰਨਰ ਸੀਗੇ ਉਹਨਾਂ ਨੇ ਜੈਰਡ ਕਸ਼ਨਰ ਦਾ ਜਿਹੜਾ ਫਾਦਰ ਸੀਗਾ ਉਹਨੂੰ ਜੇਲ੍ਹ ਦੇ ਵਿੱਚ ਕੀਤਾ ਸੀ ਟੈਕਸ ਅਵੇਜਨ, ਵਿਟਨਸ ਟੈਂਪਰਿੰਗ ਅਤੇ ਇਲੀਗਲ ਕੈਂਪੇਨ ਕੰਟਰੀਬਿਊਸ਼ਨ ਦੇ ਵਿੱਚ। ਅਤੇ ਪਰ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਕਹਿੰਦੇ ਆ ਵੀ ਇਹ ਚੀਜ਼ ਜਿਹੜੀ ਆ ਹੁਣ ਨਹੀਂ ਵਿੱਚ ਆਉਣੀ ਚਾਹੀਦੀ, ਅਤੇ ਵੀ ਮੇਰੇ ਜਿਹੜਾ ਜਵਾਈ ਆ ਜਾਂ ਮੇਰੀ ਜਿਹੜੀ ਬੇਟੀ ਆ ਉਹਨੂੰ ਕੋਈ ਇਹਦੇ 'ਤੇ ਅਸਰ ਨਹੀਂ ਹੈ।
ਪਰ ਕਹਿੰਦੇ ਵੀ ਪਿਛਲੇ ਸਮਿਆਂ 'ਚ ਵੀ ਜਿਹੜੇ ਕ੍ਰਿਸ ਕ੍ਰਿਸਟੀ ਆ ਉਹਨਾਂ ਨੇ ਇਹ ਸਟੇਟਮੈਂਟਸ ਦਿੱਤੀਆਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਆਪਣੇ ਜਿਹੜੇ ਨਿਆਣੇ ਆ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਨਹੀਂ ਇਨਵੋਲਵ ਕਰਨਾ ਚਾਹੀਦਾ ਅਤੇ ਇਹ ਪ੍ਰੈਜ਼ੀਡੈਂਸੀ 'ਤੇ ਇਹਦਾ ਅਸਰ ਪੈ ਰਿਹਾ ਆ। ਸੋ ਇਹਦਾ ਮਤਲਬ ਆ ਵੀ ਜਿਹੜਾ ਉਹਨਾਂ ਦਾ ਕੁੜਮ ਆ ਡੋਨਲਡ ਟਰੰਪ ਦਾ ਉਹ ਕਾਫੀ ਜਿਹੜਾ ਆ ਉਹ ਫੈਲਨ ਹੀ ਇੱਕ ਹਿਸਾਬ ਦੇ ਨਾਲ ਹੈਗਾ ਵੀ ਉਹਨੇ ਇਹ ਕੁਝ ਕੀਤਾ ਹੋਇਆ। ਸੋਚ ਰਹੇ ਨਾ ਵੀ ਜੇ ਉਹਨਾਂ ਨੂੰ ਬਣਾ ਦਿੱਤਾ ਗਿਆ ਕ੍ਰਿਸ ਕ੍ਰਿਸਟੀ ਨੂੰ ਤੇ ਫਿਰ ਜੇ ਕਿਤੇ ਹੁਣ ਜਿੱਦਾਂ ਮੰਨ ਲਓ ਵੀ ਕ੍ਰਿਸਮਿਸ ਦੇ ਉੱਤੇ ਡਿਨਰ ਹੁੰਦਾ ਜਾਂ ਉੱਥੇ ਫਿਰ ਸਾਰੇ ਇਕੱਠੇ ਹੋਊਗੇ, ਜਿਹੜੇ ਬੰਦੇ ਨੂੰ ਉਹਨੇ ਅਰੈਸਟ ਕਰਕੇ ਅੰਦਰ ਕੀਤਾ ਹੋਵੇ ਤੇ ਉਹ ਬੰਦਾ ਵੀ ਉੱਥੇ ਹੋਵੇ। ਤੇ ਗੱਲ ਇਹ ਆ ਵੀ ਉਹ ਫੈਲਨ ਉੱਥੇ ਕਰਦਾ ਕੀ ਆ, ਵੱਡੀ ਗੱਲ ਤਾਂ ਇਹ ਆ ਨਾ ਵੀ ਜਿਹੜਾ ਉਹਨਾਂ ਦਾ ਜਿਹੜੇ ਬੰਦੇ ਉਹਦੇ ਇਰਦ ਗਿਰਦ ਜਿਹੜੇ ਜਿੰਨੇ ਵੀ ਟਰੰਪ ਦੇ ਜਿਹੜੇ ਬੰਦੇ ਨੇ ਕਿਤੇ ਨਾ ਕਿਤੇ ਇੱਦਾਂ ਦੀਆਂ ਭੂਮਿਕਾਵਾਂ ਦੇ ਵਿੱਚ ਜਾਂ ਇੱਦਾਂ ਦੇ ਦੋਸ਼ਾਂ ਦੇ ਵਿੱਚ ਜਾਂ ਤਾਂ ਅੰਦਰ ਜਾ ਚੁੱਕੇ ਨੇ ਜਾਂ ਉਹਨਾਂ ਉੱਤੇ ਲਗਾਤਾਰ ਜਿਹੜੇ ਦੋਸ਼ ਆ ਉਹ ਲੱਗਦੇ ਰਹੇ ਨੇ। ਅਗਲੀ ਜਿਹੜੀ ਆ ਗੱਲ ਕਰਦੇ ਮਾੜੀ ਖਬਰ ਜਿਹੜੀ ਨੀਦਰਲੈਂਡਸ ਤੋਂ ਜਿਹੜੀ ਉਹ ਆ ਰਹੀ ਆ। US ਦੀ ਇੱਕ ਜਿਹੜੀ ਉੱਥੇ ਸਟੂਡੈਂਟ ਕਹਿੰਦੇ ਗਈ ਹੋਈ ਸੀਗੀ, ਉੱਥੇ ਪੜ੍ਹਦੀ ਸੀ, ਉਸ ਦੀ ਬੀਤੇ ਦਿਨੀ ਜਿਹੜੀ ਉੱਥੇ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਗਈ ਆ। 21 ਸਾਲਾਂ ਦੀ ਸਾਰਾ ਪੈਪਨਹਾਈਮ ਉਹ ਉੱਥੋਂ ਦੀ ਜਿਹੜੇ ਇੱਕ ਸ਼ਹਿਰ ਕ੍ਰੈਂਗਲਨ ਡਿਸਟ੍ਰਿਕਟ ਦੇ ਵਿੱਚ ਸੀਗੀ, ਉੱਥੇ ਜਿੱਥੇ ਰਹਿ ਰਹੀ ਸੀ ਉੱਥੇ ਉਸ ਦੀ ਲਾਸ਼ ਜਿਹੜੀ ਆ ਉਹ ਬਰਾਮਦ ਹੋਈ ਆ। ਸਾਈਕੋਲੋਜੀ ਦੀ ਇਹ ਸਟੂਡੈਂਟ ਸੀਗੀ ਅਤੇ ਇਹ ਉੱਥੇ ਜਿਹੜੀ ਉਹ ਗਈ ਹੋਈ ਸੀ ਤਾਂ ਉੱਥੇ ਕਹਿੰਦੇ ਇਸ ਨੂੰ ਸਟੈਬ ਕਰਕੇ ਕਿਸੇ ਨੇ ਚਾਕੂ ਮਾਰ ਕੇ ਤਿੱਖੇ ਹਥਿਆਰ ਦੇ ਨਾਲ ਇਸ ਦੀ ਜਾਨ ਜਿਹੜੀ ਉਹ ਲੈ ਲਈ ਆ। ਇਸ ਟਾਈਮ ਪੁਲਿਸ ਜਿਹੜੀ ਆ ਉਹ ਜਾਂਚ ਕਰ ਰਹੀ ਆ ਇਸੇ ਮਾਮਲੇ ਦੇ ਵਿੱਚ। ਉੱਥੋਂ ਦੀ ਪੁਲਿਸ ਨੇ ਇੱਕ ਬੰਦੇ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ। ਕਹਿੰਦੇ ਉਹ ਜਿਹੜੇ ਸੇਮ ਸਟੂਡੈਂਟ ਕੰਪਲੈਕਸ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਸੀਗਾ ਅਤੇ ਉਸ ਥਾਂ ਤੋਂ 68 ਮੀਲ ਦੂਰ ਜਿਹੜਾ ਰੋਟਰਡੈਮ ਤੋਂ ਜਿਹੜਾ ਉਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਗਿਆ ਆ। ਇਸ ਦੀ ਵੀਡੀਓ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀਗਾ ਉਸ ਬੰਦੇ ਨੂੰ ਅਤੇ ਉਹਦੀ ਜਿਹੜੀ ਬਾਈਸਟੈਂਡਰਸ ਸੀਗੇ ਉਹਨਾਂ ਨੇ ਕੀਤੀ ਆ। ਅਤੇ ਰਾਈਟ ਨਾਓ ਬਹੁਤ ਇੱਕ ਮੰਦਭਾਗੀ ਘਟਨਾ ਆ ਵੀ ਕੁੜੀ ਉੱਥੇ ਜਿਹੜੀ ਗਈ ਹੋਈ ਸੀ ਤੇ 2 ਸਾਲ ਤੋਂ ਤੇ ਮਜੀਸ਼ੀਅਨ ਬੜੀ ਟੌਪ ਦੀ ਸੀ ਤੇ ਉਹਦੇ 2 ਸਾਲ ਪਹਿਲਾਂ ਉਹਦੇ ਬ੍ਰਦਰ ਨੇ ਜਿਹੜਾ ਸੁਸਾਈਡ ਕਰ ਲਿਆ ਸੀ। ਸੋ ਬੜੀ ਮਾੜੀ ਖਬਰ ਆ। ਅਤੇ ਇਸੇ ਤਰ੍ਹਾਂ ਜੇ ਅਗਲੀ ਖਬਰ ਵੈਦਰ ਵੱਲ ਆਈਏ, ਜਿਹੜਾ ਵੈਦਰ ਆ ਉਹ ਇਸ ਵੀਕਐਂਡ ਕਾਫੀ ਚੇਂਜ ਹੋ ਰਿਹਾ USA 'ਚ, ਖਾਸ ਕਰਕੇ ਸਾਡੇ ਏਰੀਏ ਦੇ ਵਿੱਚ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਵੀ ਅੱਜ ਫਰਾਈਡੇ ਸ਼ਾਮ ਨੂੰ ਜਿਹੜਾ ਮੀਂਹ ਪੈਣਾ ਸ਼ੁਰੂ ਹੋ ਜਾਊਗਾ ਅਤੇ ਸਟੋਰਮ ਵੀ ਆਉਣਾ ਹੈਗਾ ਵੀਕਐਂਡ ਦੇ ਉੱਤੇ, ਸੰਡੇ ਨੂੰ ਮੋਸਟ ਪ੍ਰੋਬਬਲੀ। ਅਤੇ ਕਹਿੰਦੇ ਵੀ ਜਿਹੜਾ ਸਮੁੰਦਰ ਹੈਗਾ ਆ ਉਹਦੇ ਵਿੱਚ ਜਿਹੜੀਆਂ ਵੇਵਜ਼ ਆ ਉਹ ਕਾਫੀ ਹਾਈ ਆ ਸਕਦੀਆਂ ਹੈਗੀਆਂ। 25 ਤੋਂ ਲੈ ਕੇ 40 ਫੁੱਟ ਉੱਚੀਆਂ ਜਿਹੜੀਆਂ ਆ ਹਵਾਵਾਂ ਆ ਉਹ ਜਿਹੜੀਆਂ ਛੱਲਾਂ ਆ ਪਾਣੀ ਦੀਆਂ ਉਹ ਜਾ ਸਕਦੀਆਂ ਹੈਗੀਆਂ। ਅਤੇ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਇੱਥੇ ਹਾਫ ਮੂਨ ਬੀਚ ਹੈਗਾ ਆ ਉੱਥੇ ਸਰਫਰਸ ਜਿਹੜੇ ਆ ਬਹੁਤ ਜ਼ਿਆਦਾ ਉਹ ਸਰਫ ਵੀ ਕਰਨ ਜਾਂਦੇ ਹੈਗੇ ਆ ਅਤੇ ਉਹ ਵੇਟ ਕਰਦੇ ਰਹਿੰਦੇ ਵੀ ਕਦੋਂ 40 ਫੁੱਟ ਉੱਚੀਆਂ ਜਿਹੜੀਆਂ ਵੇਵਜ਼ ਆ ਉਹ ਉੱਥੇ ਆਉਣ। ਅਤੇ ਹੁਣ ਕਹਿੰਦੇ ਵੀ ਇਸ ਵੀਕਐਂਡ ਦੇ ਵਿੱਚ ਸਟੋਰਮ ਦੇ ਨਾਲ ਇੰਨੀਆਂ ਉੱਚੀਆਂ ਜਿਹੜੀਆਂ ਵੇਵਜ਼ ਆ ਉੱਥੇ ਜਿਹੜੀਆਂ ਬੀਚ ਦੇ ਵਿੱਚ ਆਉਣਗੀਆਂ। ਜੀ ਅਗਲੀ ਜਿਹੜੀ ਆ ਬ੍ਰੈਕਸਿਟ ਦੇ ਨਾਲ ਜੁੜੀ ਹੋਈ ਖਬਰ ਆਪਾਂ ਜਿਹੜੀ ਕਰਦੇ ਹਾਂ। ਥਰੀਸਾ ਮੇ ਨੇ ਜਿਹੜਾ ਆ ਸਭ ਨੂੰ ਪਤਾ ਹੈ ਵੀ ਹੁਣੇ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਉਹਨਾਂ ਦੇ ਖਿਲਾਫ ਸੀਗਾ ਉਸ ਨੂੰ ਰੀਸੈਂਟਲੀ ਜਿਹੜਾ ਹਰਾਇਆ ਆ, ਪਰ ਉਹਨਾਂ ਉੱਤੇ ਜਿਹੜਾ ਪ੍ਰੈਸ਼ਰ ਬਹੁਤ ਜ਼ਿਆਦਾ ਇਸ ਟਾਈਮ ਬਣਿਆ ਪਿਆ ਆ। ਬ੍ਰੈਕਸਿਟ ਮਾਮਲੇ ਦੇ ਵਿੱਚ ਯੂਰਪੀਅਨ ਸੰਘ ਨੇ ਜਿਹੜਾ ਆ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥਰੀਸਾ ਮੇ ਨੂੰ ਕਿਹਾ ਆ ਵੀ ਇਹ ਹੁਣ ਰੀਨੈਗੋਸੀਏਸ਼ਨ ਦੇ ਲਈ ਓਪਨ ਨਹੀਂ ਹੈਗੀ ਇਹ ਗੱਲ, ਜੋ ਹੈਗਾ ਆ ਉਹ ਇਸੇ ਤਰੀਕੇ ਦੇ ਨਾਲ ਹੋਣਾ ਆ। ਉੱਧਰ ਥਰੀਸਾ ਮੇ ਨੇ ਇਹ ਬਿਆਨ ਦਿੱਤਾ, ਕਹਿੰਦੀ ਵੀ ਜੇ ਅਸੀਂ ਲੀਵ ਕਰ ਰਹੇ ਹਾਂ ਤਾਂ ਇਹੀ ਡੀਲ ਜਿਹੜੀ ਆ ਉਹ ਸਾਡੇ ਵੱਲੋਂ ਹੋਣੀ ਆ। ਸੋ ਇਸ ਟਾਈਮ ਦੋਨੋਂ ਹੀ ਧਿਰਾਂ ਕਿਤੇ ਨਾ ਕਿਤੇ ਆਪਣੀਆਂ ਗੱਲਾਂ ਦੇ ਉੱਤੇ ਵਾਜਿਦ ਨੇ ਅਤੇ ਦੇਖਦੇ ਹਾਂ ਵੀ ਇਸ ਦੇ ਵਿੱਚ ਬਣੂਗਾ ਕੀ। ਸੋ ਲਗਾਤਾਰ ਕਹਿੰਦੇ ਥਰੀਸਾ ਮੇ ਯੂਰਪ ਦੇ ਵੱਖ-ਵੱਖ ਮੁਲਕਾਂ ਦੇ ਦੌਰਿਆਂ ਦੇ ਉੱਤੇ ਜਿਹੜੇ ਉਹ ਜਾ ਰਹੇ ਨੇ, ਕਦੀ ਜਰਮਨੀ ਨੂੰ ਭੱਜਦੇ ਨੇ, ਕਦੀ ਕਿਤੇ ਭੱਜਦੇ ਨੇ, ਕਦੀ ਬਰਸਲਸ ਨੂੰ ਜਿਹੜੇ ਉਹ ਜਾ ਰਹੇ ਨੇ, ਤਾਂ ਜੋ ਕੋਈ ਨਾ ਕੋਈ ਜਿਹੜਾ ਆ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਸਮਝੌਤਾ ਆ ਹੋ ਸਕੇ ਅਤੇ ਜਿਹੜੇ ਕਸਟਮਸ ਆ ਉਸ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਕਲੈਰਿਟੀ ਆ ਸਕੇ। ਕਿਉਂਕਿ ਜਿੱਦਣ ਨਹੀਂ ਤਾਂ ਇਹ ਤਰੀਕ ਡੈਡਲਾਈਨ ਆ ਜਾਣੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਲੋਕਾਂ ਨੂੰ ਅਤੇ ਖਾਸ ਕਰਕੇ ਜਿਹੜੇ ਕਸਟਮ ਇਮੀਗ੍ਰੇਸ਼ਨ ਵਾਲੇ ਜਿਹੜੇ ਅਫਸਰ ਆ ਉਹਨਾਂ ਦੇ ਲਈ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਿਲਾਂ ਆ ਉਹ ਆਉਣਗੀਆਂ, ਕਿਉਂਕਿ ਨਾ ਉਹਨਾਂ ਨੂੰ ਪਤਾ ਹੋਣਾ ਹੈ ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ, ਅਤੇ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹ
ਇਸ ਦੇ ਵਿੱਚ ਆ ਸਕਦੀ ਆ। ਸੋ ਦੋਨੋਂ ਹੀ ਜਿਹੜੇ ਆ ਉਹ ਦੇਖਦੇ ਆ ਕਿੱਦਾਂ ਹੋਊਗਾ। ਅਤੇ ਇੱਕ ਜਿਹੜੀ ਚੀਜ਼ ਉੱਧਰ ਹੋਰ ਵਾਪਰੀ ਹੈ UK ਪਾਰਲੀਮੈਂਟ ਦੇ ਵਿੱਚ, ਕਹਿੰਦੇ ਅਧਿਕਾਰਤ ਤੌਰ ਦੇ ਉੱਤੇ 21 ਜਨਵਰੀ ਨੂੰ ਇੱਕ ਉੱਥੇ ਵੋਟ ਹੋਣੀ ਆ ਪਾਰਲੀਮੈਂਟ ਦੇ ਵਿੱਚ ਵੀ ਕੀ ਜਿਹੜਾ ਆ ਵਿਡਰੋਲ ਆਰਗੂਮੈਂਟ ਨੂੰ ਲੈ ਕੇ ਵੀ ਇਸ ਦੇ ਵਿੱਚ ਵਿਡਰੋਲ ਆਰਗੂਮੈਂਟ ਜਿਹੜਾ ਕੀਤਾ ਜਾ ਸਕਦਾ ਆ ਕਿ ਨਹੀਂ। ਜੀ, ਅਗਲੀ ਖਬਰ ਜਿਹੜੀ ਇਕੋਨਮੀ ਨਾਲ ਰਿਲੇਟਡ ਆ, ਜਿਸ ਤਰ੍ਹਾਂ ਪਤਾ ਹੀ ਆ ਵੀ ਚਾਈਨਾ ਵਾਲਿਆਂ ਨੇ US ਦੀ ਆਟੋਜ਼ ਦੇ ਉੱਤੇ ਟੈਰਿਫ ਲਾਇਆ ਸੀ 25% ਦੇ ਕਰੀਬ, ਅਤੇ US ਵਾਲਿਆਂ ਨੇ ਵੀ ਲਾਇਆ ਸੀ। ਸੋ ਹੁਣ ਜਿਹੜੀ ਟੈਸਲਾ ਆ, ਟੈਸਲਾ ਵਾਲੇ ਕਹਿੰਦੇ ਉਹਨਾਂ ਦਾ ਜਿਹੜਾ ਮਾਡਲ S ਅਤੇ ਮਾਡਲ X ਚਾਈਨਾ ਦੇ ਵਿੱਚ ਹੈਗਾ ਆ, ਉਹਨਾਂ 'ਤੇ 15% ਜਿਹੜੀ ਪ੍ਰਾਈਸ ਆ ਉਹ ਸਲੈਸ਼ ਕਰਨ ਜਾ ਰਹੇ ਆ, ਕਿਉਂਕਿ ਚਾਈਨਾ ਨੇ ਵੀ ਜਿਹੜਾ ਆ ਟੈਰਿਫ ਸੀ US ਦੀ ਆਟੋਜ਼ ਦੇ ਉੱਤੇ 25% ਤੋਂ ਘਟਾ ਕੇ 15% ਜਿਹੜਾ ਕਰ ਦਿੱਤਾ ਹੈ। ਜਨਵਰੀ 1 ਤੋਂ ਲੈ ਕੇ ਜਨਵਰੀ 31 ਤੱਕ ਹੈਗਾ ਆ। ਸੋ ਆਉਣ ਵਾਲੇ ਸਮੇਂ 'ਚ ਦੇਖੋ ਵੀ ਕਿਸ ਤਰ੍ਹਾਂ ਜਿਹੜੀ US ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈਗੀ ਆ ਆਪਣੇ US ਦੇ ਨਾਲ, ਅਤੇ ਉਹ ਤੋਂ ਬਾਅਦ ਹੀ ਜਿਹੜਾ ਪਤਾ ਲੱਗੂਗਾ, ਕਿਉਂਕਿ ਜਿਹੜਾ ਹਜੇ ਸਟਾਕ ਮਾਰਕੀਟ ਜਿਹੜੀ ਆ ਉਹ ਵੀ ਕਾਫੀ ਜਿਹੜੀ ਆ ਉਹਦੇ 'ਚ ਸ਼ੇਕੀ ਚੱਲ ਰਹੀ ਹੈਗੀ ਆ ਪਿਛਲੇ ਕੁਝ ਕੁ ਹਫ਼ਤਿਆਂ ਤੋਂ। ਜੀ, ਰਾਸ਼ਟਰਪਤੀ ਟਰੰਪ ਦੇ ਬਾਰੇ ਕਹਿੰਦੇ ਇੱਕ ਚੀਜ਼ ਤਾਂ ਹੁਣ ਜਿਹੜੀ ਪੱਕੀ ਆ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਦੱਸਦੇ ਆ ਉਹ ਟੋਟਲੀ ਜਿਹੜੀਆਂ ਟਰੂ ਨਹੀਂ ਹੁੰਦੀਆਂ, ਕਾਫੀ ਜਿਹੜਾ ਝੂਠ ਬੋਲਣ ਦੇ ਹੁਣ ਆਦੀ ਜਿਹੜੇ ਹੋ ਚੁੱਕੇ ਆ। ਇੱਕ ਰੀਸੈਂਟ ਫੈਕਟ ਚੈੱਕਰ ਪੋਲ ਜਿਹੜੀ ਆ ਉਹ ਹੋਈ ਆ, ਜਿਸ ਦੇ ਵਿੱਚ ਕਾਫੀ ਲੋਕ ਇਸ ਚੀਜ਼ ਨੂੰ ਮੰਨਦੇ ਆ। 50% ਤੱਕ ਲੋਕ ਜਿਹੜੇ ਕਹਿੰਦੇ ਨੇ ਵੀ ਹਾਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਝੂਠ ਬੋਲਦੇ ਆ ਅਤੇ ਅਸੀਂ ਉਹਨਾਂ ਦੀ ਗੱਲ ਦੇ ਉੱਤੇ ਜਿਹੜਾ ਬਲੀਵ ਆ ਉਹ ਨਹੀਂ ਕਰਦੇ। ਅਤੇ ਇਹਦੇ ਵਿੱਚ ਰਿਪਬਲਿਕਨ ਵੀ ਕੁਛ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਇਸ ਸਰਵੇ ਦੇ ਵਿੱਚ ਹਿੱਸਾ ਲਿਆ ਆ, ਵੀ ਜਿਹੜੇ ਕਹਿੰਦੇ ਆ ਵੀ ਹਾਂ ਵੀ ਜਿਹੜੇ ਰਾਸ਼ਟਰਪਤੀ ਟਰੰਪ ਕਹਿ ਰਹੇ ਆ ਉਹ ਉਹਨਾਂ ਦੀ ਗੱਲ ਦੇ ਉੱਤੇ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਵਿਸ਼ਵਾਸ ਜਿਹੜਾ ਉਹ ਨਹੀਂ ਹੈਗਾ। ਜੇ ਆਪਾਂ ਹਸ਼ ਮਨੀਜ਼ ਨੂੰ ਲੈ ਕੇ ਕਹੀਏ, ਪਹਿਲੋਂ ਕਹਿੰਦੇ ਸੀ ਵੀ ਕੋਈ ਦਿੱਤੀ ਨਹੀਂ, ਤਾਂ ਹੁਣ ਇਹ ਮੰਨਦੇ ਆ ਵੀ ਜਿਹੜੀਆਂ ਦਿੱਤੀਆਂ ਤਾਂ ਜ਼ਰੂਰ ਗਈਆਂ ਨੇ, ਅਤੇ ਪਰ ਗਲਤੀ ਜਿਹੜੀ ਆ ਮਾਈਕਲ ਕੋਹਨ ਦੇ ਕੋਲੋਂ ਜਿਹੜੀ ਆ ਉਹ ਹੋਈ ਆ। ਅਗਲੀ ਖਬਰ ਜਿਹੜੀ ਆ ਫੇਸਬੁੱਕ ਨਾਲ ਰਿਲੇਟਡ ਆ। ਜਿਸ ਤਰ੍ਹਾਂ ਆਪਾਂ ਸਾਰੇ ਫੇਸਬੁੱਕ ਯੂਜ਼ ਕਰਦੇ ਹੈਗੇ, ਕਹਿੰਦੇ ਵੀ ਫੇਸਬੁੱਕ ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜਾ ਉਹਨਾਂ ਦਾ ਇਹ ਸੋਸ਼ਲ ਨੈਟਵਰਕ ਆ ਇਹਦੇ ਉੱਤੇ 68 ਲੱਖ ਲੋਕਾਂ ਦੀਆਂ ਜਿਹੜੇ ਯੂਜ਼ਰਸ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਈਵੇਟ ਪਿਕਚਰਸ ਹੈਗੀਆਂ ਜਿਹੜੀਆਂ ਉਹਨੇ ਬਲੌਕ ਕੀਤੀਆਂ ਹੁੰਦੀਆਂ, ਸਿਰਫ ਉਹਨਾਂ ਦੇ ਗਰੁੱਪ ਵਾਲੇ ਦੇਖ ਸਕਦੇ ਆ, ਉਹ ਐਕਸਪੋਜ਼ ਹੋ ਗਈਆਂ ਆ, ਉਹ ਹੋਰ ਲੋਕ ਵੀ ਜਿਹੜੇ ਉਹਨਾਂ ਨੂੰ ਦੇਖ ਸਕਦੇ। ਸੋ ਇਸ ਤਰ੍ਹਾਂ ਨਾਲ ਜਿਹੜੀ ਪ੍ਰਾਈਵੇਸੀ ਵਾਲਾ ਕੰਮ ਆ ਉਹ ਤਾਂ ਖਤਮ ਹੀ ਹੁੰਦਾ ਜਾ ਰਿਹਾ। ਬਿਲਕੁਲ, ਕਹਿੰਦੇ ਇੱਕ ਬੱਗ ਦੇ ਕਰਕੇ ਇੱਦਾਂ ਹੋਇਆ ਵੀ 6.8 ਮਿਲੀਅਨ ਜਿਹੜੇ ਯੂਜ਼ਰਸ ਆ ਉਹਨਾਂ ਦੀਆਂ ਫੋਟੋਆਂ ਉਹ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਲੋਕਾਂ ਤੱਕ ਵੀ ਪਹੁੰਚ ਗਈਆਂ ਜਾਂ ਉਹਨਾਂ ਨੂੰ ਵੀ ਦੇਖਣ ਨੂੰ ਮਿਲ ਗਈਆਂ ਜਿਨ੍ਹਾਂ ਨੂੰ ਉਹ ਨਹੀਂ ਵੀ ਦਿਖਾਉਣਾ ਚਾਹੁੰਦੇ ਸੀਗੇ। ਸੋ ਜਿਹੜੀ ਟੈਕਨੋਲੋਜੀ ਆ ਨਾ ਇੱਦਾਂ ਦੀ ਚੀਜ਼ ਆ, ਇਹ ਤੋਂ ਬਗੈਰ ਲੋਕਾਂ ਦਾ ਸਰਦਾ ਵੀ ਨਹੀਂ ਆ, ਅਤੇ ਜਦੋਂ ਜ਼ਿਆਦਾ ਵਰਤਦੇ ਆ ਤਾਂ ਇਹਦਾ ਨੁਕਸਾਨ ਵੀ ਜਿਹੜਾ ਬਹੁਤ ਜ਼ਿਆਦਾ ਆ। ਸੋ ਮੈਂ ਤਾਂ ਆਪਾਂ ਇਹੀ ਕਹਿੰਦੇ ਆ ਵੀ ਭਾਈ ਇਹਨੂੰ ਘੱਟ ਤੋਂ ਘੱਟ ਜਿਹੜਾ ਆ ਉਸ ਨੂੰ ਵਰਤਿਆ ਜਾਵੇ। ਸੋ ਆਪਾਂ ਜਿਹੜੇ ਆ ਹੁਣ ਦੇਖਦੇ ਹਾਂ ਵੀ ਇੱਕ, ਕਿਉਂਕਿ ਮੈਕਸੀਕੋ ਦੇ ਵਿੱਚ ਵੀ ਹੁਣ ਜਿਹੜੇ ਨਵੇਂ ਰਾਸ਼ਟਰਪਤੀ ਉਹਨਾਂ ਨੇ ਜਲਦ ਹੀ ਜਿਹੜੀ ਆ ਉਹ ਜਿਹੜੀ ਉਹ ਚੱਕ ਲਈ ਆ, ਅਤੇ ਜਿਹੜੇ ਕਹਿੰਦੇ ਉਹਨਾਂ ਨੇ ਸਹੁੰ ਚੁੱਕਣ ਤੋਂ ਬਾਅਦ 'ਚ ਇਹ ਕਿਹਾ ਵੀ ਬਹੁਤ ਵੱਡੇ ਜਿਹੜੇ ਚੇਂਜਿਸ ਆ ਉਹ ਮੈਕਸੀਕੋ ਦੇ ਵਿੱਚ ਲੈ ਕੇ ਆਉਣਗੇ। ਸੋ ਬੀਤੇ ਅੱਜ ਹੀ ਜਿਹੜੀ ਆਈ ਥਿੰਕ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜੀ ਸਹੁੰ ਚੁੱਕੀ ਆ, ਅਤੇ ਉਹਨਾਂ ਨੇ ਕਿਹਾ ਵੀ ਜਿਹੜੀ ਕਰਪਸ਼ਨ ਇਸ ਟਾਈਮ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਫੈਲੀ ਹੋਈ ਆ ਮੈਕਸੀਕੋ ਦੇ ਵਿੱਚ, ਉਸ ਨੂੰ ਜਿਹੜਾ ਉਹ ਜਿਹੜਾ ਚੇਂਜ ਕੀਤਾ ਜਾਊਗਾ। ਐਮਲੋ ਕਰਕੇ ਜਿਹੜਾ ਆ ਇਹਨਾਂ ਦਾ ਸ਼ਾਰਟ ਫਾਰਮ ਬਣਦਾ ਹੈ, ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਜਿਹੜਾ ਇਹਨਾਂ ਦਾ ਪੂਰਾ ਨਾਮ ਆ। ਅਤੇ ਕਹਿੰਦੇ ਕਿਤੇ ਨਾ ਕਿਤੇ ਦੇਖਦੇ ਹਾਂ ਵੀ ਉਹਨਾਂ ਦਾ ਜਿਹੜਾ ਰਿਲੇਸ਼ਨਸ਼ਿਪ ਆ ਹੁਣ ਡੋਨਲਡ ਟਰੰਪ ਦੇ ਨਾਲ ਕਿੱਦਾਂ ਰਹੂਗਾ, ਕਿਉਂਕਿ ਡੋਨਲਡ ਟਰੰਪ ਨੇ ਇਹਨਾਂ ਤੋਂ ਜਿਹੜੇ ਡਾਲਰ ਵੀ ਲੈਣੇ ਆ ਸਾਰੇ ਜਿਹੜੇ ਵਾਲ ਬਣਾਉਣ ਦੇ ਲਈ, ਬਾਰਡਰ ਵਾਲ ਬਣਾਉਣ ਦੇ ਲਈ। ਦੇਖਦੇ ਹਾਂ ਵੀ ਉਹ ਦਿੰਦੇ ਆ ਨਹੀਂ ਦਿੰਦੇ ਆ, ਅਤੇ ਖਾਸ ਕਰਕੇ ਜਿਹੜਾ ਹੁਣ ਉਹਨਾਂ ਨੇ ਜਿਹੜੇ ਕਾਫਲਿਆਂ ਨੂੰ ਰਾਹ ਦਿੱਤਾ ਆ ਮੈਕਸੀਕੋ ਨੇ ਵੀ ਉਸ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ ਕਿੱਦਾਂ ਦਾ ਹੋਊਗਾ। ਜਿਹੜੇ ਅਕਸਰ ਡੋਨਲਡ ਟਰੰਪ ਕਹਿੰਦੇ ਰਹਿੰਦੇ ਨੇ ਵੀ ਇੱਧਰੋਂ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਹੀ ਜਿਹੜੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਆਉਂਦੇ ਨੇ, ਕਿੱਦਾਂ ਦਾ ਜਿਹੜਾ ਰਹੂਗਾ। ਅਤੇ ਹੁਣੇ ਆਪਾਂ ਰੀਸੈਂਟਲੀ ਪਤਾ ਆ ਵੀ ਟਰੇਡ ਡੀਲ ਬੜੇ ਔਖੇ ਹੋ ਕੇ ਇਹਨਾਂ ਤਿੰਨਾਂ ਮੁਲਕਾਂ ਦੀ, ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਦੀ ਜਿਹੜੀ ਉਹ ਹੋਈ ਆ, ਨਾਫਟਾ ਜਿਹੜਾ ਸੀਗਾ ਉਸ ਨੂੰ ਉਹਨਾਂ ਨੇ ਹੁਣ ਰੱਦ ਕਰ ਦਿੱਤਾ ਸੀਗਾ। ਸੋ ਦੇਖਦੇ ਹਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਨਜਿੱਠਣਗੇ।
ਬਿਲਕੁਲ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਤੇ ਜਾਂਦੇ ਜਾਂਦੇ ਇੱਕ ਜਿਹੜੀ ਬੰਬ ਥ੍ਰੈਟ ਦੀ ਖਬਰ ਸਾਂਝੀ ਕਰਦੇ ਜਾਈਏ। ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ USA ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਲੋਕੇਸ਼ਨਸ ਆ ਉਹਨਾਂ ਦੇ ਉੱਤੇ ਬੰਬ ਥ੍ਰੈਟ ਦੀ ਜਿਹੜੀ ਰਿਪੋਰਟ ਆ ਰਹੀ ਆ। ਅੱਜ ਸਵੇਰੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਜਿੱਥੇ ਮਾਸ ਸ਼ੂਟਿੰਗ ਹੋਈ ਸੀ ਉੱਥੇ ਵੀ ਜਿਹੜੀ ਬੰਬ ਥ੍ਰੈਟ ਦੀ ਰਿਪੋਰਟ ਆਈ ਸੀ ਤੇ ਉਹਨਾਂ ਨੇ ਸਕੂਲ ਸ਼ਟ ਡਾਊਨ ਕੀਤਾ। ਤੇ ਹੁਣ ਲੇਟੈਸਟ ਖਬਰ ਇੱਕ ਆ ਰਹੀ ਆ ਫ੍ਰਿਜ਼ਨੋ ਤੋਂ ਵੀ ਵੀ ਫ੍ਰਿਜ਼ਨੋ ਦੇ ਵਿੱਚ ਐਟਲੀਸਟ 10 ਜਿਹੜੇ ਏਰੀਏ ਆ ਉੱਥੇ ਜਿਹੜੀ ਥ੍ਰੈਟ ਇੱਕ ਬੰਦੇ ਵੱਲੋਂ ਭੇਜੀ ਗਈ ਆ ਈਮੇਲ ਵੀ ਮੈਨੂੰ ਜਾਂ ਤਾਂ $20,000 ਦਾ ਬਿਟਕੋਇਨ ਰਾਹੀਂ ਪੈਸੇ ਭੇਜੋ, ਨਹੀਂ ਤਾਂ ਅਸੀਂ ਜਿਹੜੇ ਆ ਇਹ ਲੋਕੇਸ਼ਨਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਉੱਤੇ ਬੰਬ ਚਲਾ ਦੇਵਾਂਗੇ। ਸੋ ਫ੍ਰਿਜ਼ਨੋ ਆਫਿਸ ਆਫ ਬਿਊਰੋ ਆਫ ਅਲਕੋਹਲ, ਟਬਾਕੋ ਤੇ ਫਾਇਰ ਆਰਮਜ਼ ਨੇ ਦੱਸਿਆ ਆ ਵੀ ਨਾਰਥ ਪਾਮ ਐਵਨਿਊ ਦੇ ਉੱਤੇ ਕਈ ਬਿਜ਼ਨਸਸ ਟਾਰਗੇਟ ਕੀਤੇ ਗਏ ਹੈਗੇ ਆ, ਰੇਜ਼ਨ ਗਰੋਅਰ ਕੀਤਾ ਗਿਆ, ਇਸੇ ਤਰ੍ਹਾਂ ਮੈਡੀਕਲ ਸੈਂਟਰ। ਸੋ ਬਹੁਤ ਸਾਰੇ ਜਿਹੜੇ ਏਰੀਏ ਆ ਉੱਥੇ ਇਹ ਉਹਨਾਂ ਨੇ ਲਿਖ ਕੇ ਭੇਜਿਆ ਵੀ ਇੱਥੇ ਅਸੀਂ ਜਿਹੜਾ ਬੰਬ ਚਲਾ ਸਕਦੇ ਹਾਂ। ਸੋ ਇੱਦਾਂ ਦੇ ਜਿਹੜੇ ਕਮਲੇ ਲੋਕ ਆ ਇੱਕ ਤਰ੍ਹਾਂ ਨਾਲ ਡੇਲੀ ਲਾਈਫ ਜਿਹੜਾ ਆ ਉਹਨੂੰ ਡਿਸਟਰਪਟ ਵੀ ਕਰ ਰਹੇ ਆ। ਤੇ ਸਾਰੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿੱਥੇ ਵੀ ਜਾ ਰਹੇ ਆ ਬੜੇ ਧਿਆਨ ਦੇ ਨਾਲ ਆਪਣਾ ਆਲਾ ਦੁਆਲਾ ਜ਼ਰੂਰ ਦੇਖਿਆ ਕਰੋ। ਨਹੀਂ, ਬਿਲਕੁਲ। ਜੇ ਦੱਸਦੇ ਜਾਈਏ ਵੀ ਅੱਜ ਤੋਂ 6 ਸਾਲ ਪਹਿਲਾਂ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਜਿਹੜੀ ਆ ਅੰਨ੍ਹੇਵਾਹ ਗੋਲੀਬਾਰੀ ਚੱਲੀ ਸੀ, ਜਿਸ ਦੇ ਵਿੱਚ 26 ਸਟੂਡੈਂਟ ਤੇ ਜਿਹੜੇ ਟੀਚਰਸ ਆ ਉਹਨਾਂ ਦੀ ਜਿਹੜੀ ਉਹ ਮੌਤ ਉੱਥੇ ਹੋਈ ਸੀ। ਤੇ ਉਸੇ ਹੀ ਬਰਸੀ ਵਾਲੇ ਦਿਨ ਹੀ ਜਿਹੜਾ ਆ ਉੱਥੇ ਬੌਂਬ ਥ੍ਰੈਟ ਜਿਹੜਾ ਆ ਉਹ ਕੀਤਾ ਗਿਆ ਸੀਗਾ। ਸੋ 14 ਦਸੰਬਰ 2012 ਨੂੰ ਇਹ ਜਿਹੜਾ ਉੱਥੇ ਐਡਮ ਲੈਂਜ਼ਾ ਨਾਂ ਦਾ ਜਿਹੜਾ ਬੰਦਾ ਸੀਗਾ ਉਸ ਨੇ ਉੱਥੇ ਗੋਲੀਆਂ ਚਲਾਈਆਂ ਸੀ। 21 ਫਸਟ ਗ੍ਰੇਡਰਸ ਅਤੇ 6 ਐਜੂਕੇਟਰਸ ਆ ਉਹਨਾਂ ਨੂੰ ਇਸ ਨੇ ਗੋਲੀਆਂ ਦੇ ਨਾਲ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਪੁਲਿਸ ਫੜਦੀ ਉਸਨੇ ਆਪਣੇ ਆਪ ਨੂੰ ਵੀ ਉਦੋਂ ਮਾਰ ਲਿਆ ਸੀ। ਸੋ ਇੱਕ ਵਾਰੀ ਫਿਰ ਅਸੀਂ ਸਾਰੀ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਉਹਨਾਂ ਦੇ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ ਜੀ। ਤੇ ਇੱਥੇ ਅੱਜ ਦਾ ਸਾਡਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਪਿਆਰ ਸਤਿਕਾਰ ਕੇ ਨਿੱਕੀ ਜੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਜੱਟ ਸਿੱਖ ਬੈਂਸ ਪਰਿਵਾਰ ਦਾ